दर्शकों ब्रेक तो बाद थोड़ा स्वागत है जी। डॉक्टर साहब साडी पहली लिखत आई है सुखमन कौर जी दी पंजाब तो ये लिखते हैं, मैनू नहीं पता कि मैनू इस मौके ये मसला चुकना भी चाहिए है कि नहीं, जबकि पहला ही इन्ने फुट पाउण वाले मसले साडे सामने हैं, खास करके नानकशाही कैलेंडर का मुद्दा। मैनू इस गल का बिल्कुल ज्ञान नहीं सी कि सिखिज्म विच गुरु साहबाना दियां फोटोआं चित्र आदि दी कोई धारणा ही नहीं है। गुरु साहबाना दियां ये पेंटिंग्स काल्पनिक हैं ਅਤੇ ਕਿਸੇ ਵੱਲੋਂ ਚਿੱਤਰੀਆਂ ਗਈਆਂ ਹਨ। मैं उस माहौल च ਵੱਡੀ ਹੋਈ ਹਾਂ ਜਿੱਥੇ ਇਹਨਾਂ ਫੋਟੋਆਂ ਅੱਗੇ ਸਿਰ ਝੁਕਾਏ ਜਾਂਦੇ ਸਨ। ਹੁਣ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਆਪਣੇ ਘਰ ਵਿੱਚੋਂ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਮਾਨਸਿਕ ਰੁਕਾਵਟਾਂ ਕਰਕੇ ਉਹਨਾਂ ਨੂੰ ਖਤਮ ਕਰਨ ਦੀ ਹਿੰਮਤ ਨਾ ਜੁਟਾ ਸਕੀ। ਉਸ ਦੀ ਥਾਂ ਤੇ ਹੁਣ ਮੈਂ ਆਪਣੇ ਘਰ ਗੁਰੂ ਘਰਾਂ ਦੀਆਂ ਫੋਟੋਆਂ ਲਗਾ ਲਈਆਂ ਹਨ। ਮੇਰੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਕਿਰਪਾ ਕਰਕੇ ਸਿੱਖ ਸਿਆਸਤ ਦੇ ਇਹਨਾਂ ਲੇਖਾਂ ਨੂੰ ਵਿਚਾਰ ਲੈਣਾ। ਪਹਿਲਾ, चिंता का कारण चार साहबजादे सिरलेख एक व्यापारक चिन्ह बन गया है। दूसरा, एक कार्टून फिल्म जो गुरु नानक साहब दर्शाती है उस विच सिख धर्म की निंदा की गई है। तीसरा, सरदार अजमेर सिंह दा चार साहबजादे फिल्म ते एक टॉक शो भी है। धन्यवाद जी डॉक्टर साहब। भैन जी सुखमन कौर जी का बहुत बहुत शुक्रिया। ਉਹਨਾਂ ਦੀ ਲਿਖਤ ਤੇ ਪਹਿਲਾਂ ਦੀ ਆਈ ਹੋਈ ਹੈ, ਹੁਣ ਉਹਨਾਂ ਦਾ ਇੱਕ ਲੇਟੈਸਟ ਮੈਸੇਜ ਵੀ ਆਇਆ ਜੀ ਕਿ ਅਗਲੇ 2-3 ਮਹੀਨੇ ਉਹ ਕਾਫੀ ਬਿਜ਼ੀ ਹੋਣਗੇ, ਉਹ ਲਿਖ ਨਹੀਂ ਸਕਣਗੇ। ਸੋ ਅਸੀਂ ਉਹਨਾਂ ਦੀ ਲਿਖਤ ਜਿਹੜੀ ਸਾਡੇ ਕੋਲ ਪਹੁੰਚੀ ਹੋਈ ਸੀ ਉਸ ਨੂੰ ਅਸੀਂ ਅੱਜ ਜਿਹੜਾ ਡਿਸਕਸ ਕਰ ਰਹੇ ਹਾਂ ਜੀ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਆਲਰੇਡੀ ਜਿਹੜੇ ਵੰਡ ਪਾਉਣ ਵਾਲੇ ਇਸ਼ੂ ਨੇ, ਡਿਵਾਈਸਿਵ ਇਸ਼ੂ ਜਿਹੜੇ ਕਿ ਇੱਕ ਤੋਂ ਬਾਅਦ ਇੱਕ ਏਜੰਸੀਆਂ ਨੇ ਖੜੇ ਕੀਤੇ, ਤੇ ਜੇ ਕੌਮ ਨੇ ਉਹਨਾਂ ਦਾ ਕੋਈ ਰੈਜ਼ੋਲੂਸ਼ਨ ਕਰ ਵੀ ਲਿਆ ਤੇ ਉਹਨਾਂ ਏਜੰਸੀਆਂ ਨੇ ਹੀ ਫਿਰ ਆਪਣੇ ਜਿਹੜੇ ਟੌਂਟ ਬਟੌਂਟ ਖੜੇ ਕਰਕੇ ਉਹਨਾਂ ਨੂੰ ਫਿਰ ਜਿਹੜਾ ਹੈ ਉਹ ਉਸ ਵਿਵਾਦ ਦਾ ਮੁੱਦਾ ਬਣਾਇਆ, ਜਿਨ੍ਹਾਂ ਦੇ ਵਿੱਚ ਨਾਨਕਸ਼ਾਹੀ ਕੈਲੰਡਰ ਇੱਕ ਐਗਜ਼ਾਮਪਲ ਸਾਹਮਣੇ ਜੀ ਕਿ ਜਿਹਨੂੰ ਪੰਥ ਨੇ 12-13 ਸਾਲ ਡਿਬੇਟ ਕਰਨ ਤੋਂ ਬਾਅਦ ਆਪਣੀ ਵੱਖਰੀ ਹੋਂਦ, ਵੱਖਰੀ ਆਈਡੈਂਟੀਟੀ, ਵੱਖਰੀ ਪਛਾਣ ਦਾ ਪ੍ਰਤੀਕ ਬਣਾ ਕੇ 2003 ਦੇ ਵਿੱਚ ਲਾਗੂ ਕੀਤਾ। ਕਿਵੇਂ 2010 ਦੇ ਨੇੜੇ ਤੇੜੇ ਸੋਧਾਂ ਦੇ ਨਾਂ ਥੱਲੇ ਉਹਦਾ ਅੱਧਾ ਹਿੰਦੂਕਰਨ ਕਰ ਦਿੱਤਾ ਗਿਆ ਔਰ ਫਿਰ ਜਿਹੜਾ ਉਸ ਦਾ ਹੁਣ ਪੂਰਾ ਭੋਗ ਪਾ ਦਿੱਤਾ ਗਿਆ। ਔਰ ਮੈਨੂੰ ਹੈਰਾਨੀ ਹੋਈ, ਮੈਂ ਯੂਰਪ ਦੇ ਵਿੱਚ ਵੀ ਦੇਖਦਾ ਹਾਂ, ਦੂਸਰੇ ਪਾਸੇ ਵੀ ਕਈ ਚੰਗੇ ਪੰਥ ਦਰਦੀ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ, ਖਾਲਿਸਤਾਨ ਦੇ ਹਮਾਇਤੀ ਨੇ, ਉਹ ਵੀ ਕਹਿ ਰਹੇ ਨੇ ਜੀ ਨਹੀਂ ਕੈਲੰਡਰ ਤਾਂ ਪਹਿਲਾਂ ਵੀ ਚੱਲਦਾ ਸੀ, ਇਹ ਹੁਣ ਡਿਵਾਈਸਿਵ ਵੰਡ ਪਾਉਣ ਵਾਲਾ, ਅਸੀਂ ਅਕਾਲ ਤਖਤ ਦੀ ਸਰਵਉੱਚਤਾ ਨੂੰ ਮੰਨੀਏ, ਜੋ ਅਕਾਲ ਤਖਤ ਸਾਹਿਬ ਨੇ ਕਿਹਾ ਉਹ ਠੀਕ ਹੈ। ਔਰ ਇਹ ਜਿਹੜਾ ਹੁਣ ਇਸ ਇਸ਼ੂ ਨੂੰ ਇੱਥੇ ਕਿ ਜਿਹੜੇ ਈਵਨ ਚੁੱਪ ਕਰਕੇ ਵੀ ਬੈਠੇ ਸੀ ਉਹਨਾਂ ਨੂੰ ਵੀ ਹੁਣ ਲੱਗਦਾ ਹੈ ਕਿ ਜੀ ਕਿਉਂਕਿ ਦੂਜੇ ਜਿਹੜੇ ਨੇ ਉਹ ਆਪਣੀ ਚਾਲ ਦੇ ਵਿੱਚ ਕਾਮਯਾਬ ਹੋਏ ਨੇ ਤਾਂ ਹੁਣ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼। ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਜੇ ਅਕਾਲ ਤਖਤ ਸਾਹਿਬ ਦਾ ਮਤਲਬ ਕਿਸੇ ਬੰਦੇ ਦਾ ਜਿਹੜਾ ਵੀ ਉੱਥੇ ਹੋਏ ਉਸ ਵੱਲੋਂ ਕੱਢਿਆ ਗਿਆ ਕੋਈ ਵੀ ਜਿਹੜਾ ਆਰਡਰ ਹੈ, ਫਿਰ ਅਰੂੜ ਸਿੰਘ ਨੂੰ ਕਦੇ ਵੀ ਨਫ਼ਰਤ ਦਾ ਪਾਤਰ ਨਹੀਂ ਸੀ ਹੋਣਾ ਚਾਹੀਦਾ ਕਿ ਜੀ ਅਰੂੜ ਸਿੰਘ ਨੇ ਡਾਇਰ ਨੂੰ ਸਿਰੋਂ ਪਾਉ ਦਿੱਤਾ। 100 ਸਾਲ ਬੀਤ ਗਏ ਜੀ, ਅਸੀਂ ਅੱਜ ਤੱਕ ਮੁਆਫ ਨਹੀਂ ਕੀਤਾ। ਉਹਦੀ ਅੱਗੋਂ ਜਿਹੜਾ ਜਦੋਂ ਵੀ ਜ਼ਿਕਰ ਹੋਏਗਾ ਜੀ ਉਹਨੇ ਅਰੂੜ ਸਿੰਘ ਨੇ ਆਹ ਕੀਤਾ ਸੀ ਜੀ, ਜਿਹਦਾ ਮਤਲਬ ਅਰੂੜ ਸਿੰਘ ਵੀ ਅਕਾਲ ਤਖਤ ਦਾ ਕਰਤਾ ਧਰਤਾ ਸਰਬਰਾਹ ਉਦੋਂ ਸ਼ਬਦ ਇਹ ਇਸਤੇਮਾਲ ਹੁੰਦਾ ਸੀ, ਪਰ ਉਹਨੂੰ ਸਿੱਖਾਂ ਨੇ ਕਦੇ ਐਕਸੈਪਟ ਨਹੀਂ ਕੀਤਾ। ਜੇ ਅਕਾਲ ਤਖਤ ਦਾ ਜਥੇਦਾਰ ਜੂਨ 84 ਦੇ ਹਮਲੇ ਵੇਲੇ ਗਿਆਨੀ ਕਿਰਪਾਲ ਸਿੰਘ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਖਲੋ ਕੇ ਟੀਵੀ ਕੈਮਰਿਆਂ ਦੇ ਸਾਹਮਣੇ ਕਹਿੰਦਾ ਕਿ ਜੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਤੇ ਸਿੱਖਾਂ ਨੇ ਉਸ ਨੂੰ ਕਦੇ ਮੁਆਫ ਨਹੀਂ ਕੀਤਾ ਇਸ ਗੱਲ ਲਈ। ਉਹਦੇ ਉੱਤੇ ਫਿਜ਼ੀਕਲੀ ਵੀ ਅਟੈਕ ਹੋਏ ਕਿ ਵੀ ਇਹਨੇ ਝੂਠ ਬੋਲੇ ਜੀ। ਸੋ ਅਸੀਂ ਸਮਝਦੇ ਹਾਂ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਉਹੀ ਫੈਸਲੇ ਪੰਥ ਨੇ ਪ੍ਰਵਾਨ ਕੀਤੇ ਨੇ ਜਿਹੜੇ ਠੀਕ ਪੰਥਕ ਮਰਿਆਦਾ, ਇਤਿਹਾਸ, ਰਵਾਇਤ ਔਰ ਇਮਾਨਦਾਰੀ ਨਾਲ ਪੰਥਕ ਭਲੇ ਲਈ ਨੇ। ਇਹ ਕਿਹਨੂੰ ਨਹੀਂ ਪਤਾ ਵੀ ਇਹਨਾਂ 5 ਜਥੇਦਾਰਾਂ ਦਾ ਨੂੰ ਕਿਵੇਂ ਬਾਦਲ ਟੱਬਰ ਇਸਤੇਮਾਲ ਕਰਦਾ ਹੈ ਆਪਣੇ ਵਰਤੋਂ ਦੇ ਲਈ, ਕਿਵੇਂ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਉਹਨਾਂ ਨੂੰ ਵੇ ਆਊਟ ਤਾਂ ਦਿੱਤਾ ਪਰ ਉਸ ਦੇ ਨਾਲ ਕਦੇ ਵੀ ਇਨਸਾਫ ਨਹੀਂ ਕੀਤਾ। ਅੱਜ ਬਾਪੂ ਸੂਰਤ ਸਿੰਘ ਬੈਠਾ ਉਸ ਨੂੰ ਜਿਹੜਾ ਮਿਲਣ ਵੀ ਨਹੀਂ ਦਿੰਦੇ ਔਰ ਫੋਰਸ ਫੀਡਿੰਗ ਕਰ ਰਹੇ ਨੇ। ਔਰ ਸਮੇਂ ਕੀ ਜੇ ਜਥੇਦਾਰ ਆਨੰਦਗੜ੍ਹ ਨੇ ਕਿਹੜਾ ਗੁਨਾਹ ਕੀਤਾ ਸੀ? ਉਹ ਕੋਈ ਤਨਖਾਹ, ਇਹ ਬਾਕੀ ਦੇ ਜਥੇਦਾਰ ਤਨਖਾਹੀਏ ਨੇ, ਤਨਖਾਹਦਾਰ ਨੇ, ਸਾਰੇ ਤਨਖਾਹ ਲੈ ਕੇ ਸੇਵਾ ਕਰਦੇ ਨੇ, ਉਹ ਤਾਂ ਤਨਖਾਹ ਵੀ ਨਹੀਂ ਸੀ ਲੈਂਦਾ। ਪਰ ਕਿਉਂਕਿ ਉਹ ਇੱਕ ਨਿਡਰ ਆਵਾਜ਼ ਸੀ, ਉਹਨੇ ਇਸ ਸਿੱਖ ਅਡਰੀ ਪਛਾਣ ਦੇ ਪ੍ਰਤੀ ਕੈਲੰਡਰ ਲਈ ਜਿਹੜਾ ਹੈ ਉਹ ਸਟੈਂਡ ਲਿਆ, ਆਵਾਜ਼ ਉਠਾਈ ਔਰ ਉਹਨਾਂ ਨੂੰ ਕੱਢ ਕੇ ਬਾਹਰ ਮਾਰੇ। ਔਰ ਜਿਸ ਤਰੀਕੇ ਦੀ ਅੱਜ ਹੀ ਮੈਂ ਜਥੇਦਾਰ ਆਨੰਦਗੜ੍ਹ ਦਾ ਬਿਆਨ ਕਿਤੇ ਦੇਖ ਰਿਹਾ ਸੀ, ਉਸ ਤੋਂ ਬਾਅਦ ਉਹ ਅਚਾਨਕ ਅੱਜ
ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਗਏ। ਉਹਨਾਂ ਨੇ ਕਿਹਾ ਕਿ ਜੀ ਜਦੋਂ ਦਾ ਇਹ ਨਵਾਂ ਲਿਆਂਦਾ ਹੈ ਉੱਥੇ ਕਈ ਮਨਮਤ ਸ਼ੁਰੂ ਹੋ ਗਈ ਹੈ ਵੀ ਕੰਧ ਸੀ ਪਿੱਛੇ ਕੋਈ ਸਮਾਧੀ ਹੈ ਉਹਨਾਂ ਦੀ, ਸ਼ਾਇਦ ਬਾਬਾ ਦੀਪ ਸਿੰਘ ਜੀ ਦੀ ਹੋਏਗੀ, ਕਿ ਉਹ ਕੰਧ ਕੱਢ ਕੇ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਭੌਰਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਮਹਾਰਾਜ ਦਾ ਸਰੂਪ ਉੱਥੋਂ ਚੁੱਕ ਦਿੱਤਾ ਤੇ ਲੋਕ ਜਾ ਕੇ ਉਹ ਸਮਾਧ ਦੇ ਉੱਤੇ ਮੱਥੇ ਟੇਕ ਰਹੇ ਨੇ। ਉਹਨਾਂ ਨੇ ਕਿਹਾ ਜੀ ਵੀ ਇੱਕ ਪਾਸੇ ਤੁਸੀਂ ਗੌਰ ਮੜੀ ਮਠ ਭੂਲ ਨਾ ਮਾਨੇ ਇਹ ਕਰ ਰਹੇ ਹੋ ਤੇ ਇੱਥੇ ਹੁਣ ਤੁਸੀਂ ਸਮਾਧਾਂ ਦੇ ਮੱਥੇ ਟਿਕਾਉਣੇ ਸ਼ੁਰੂ ਕਰ ਦਿੱਤੇ ਨੇ। ਸੋ ਮਤਲਬ ਇਹ ਹੈ ਕਿ ਇਹ ਜਿਹੜੀ ਸਾਰੀ ਲਾਈਨ ਹੈ ਇਹਨਾਂ ਦੀ ਜੋ ਜਿਸ ਢੰਗ ਨਾਲ ਇਹ ਆਪਰੇਟ ਕਰ ਰਹੇ ਨੇ, ਇਹ 1920 ਤੋਂ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਜਾਂ ਅਕਾਲੀ ਲਹਿਰ ਤੋਂ ਪਹਿਲਾਂ ਜਿਸ ਕਿਸਮ ਦੀ ਸਿੱਖੀ, ਕੋਈ ਸਨਾਤਨੀ, ਕੋਈ ਨਿਰਮਲੇ, ਕੋਈ ਉਹ ਜਿਹੜੀ ਕੀ ਉਹਨਾਂ ਨੂੰ ਉਦਾਸੀ, ਕੋਈ ਦੂਜੇ ਇਸ ਕਿਸਮ ਦੇ ਜਿਹੜੇ ਨੇ ਉਹਨਾਂ ਵਾਲਾ ਪਾਰਟ ਸੀ, ਉਹਨੂੰ ਹੀ ਉਹਨਾਂ ਨੇ ਜਿਹੜਾ ਉਹ ਰਿਵਾਈਵ ਕੀਤਾ ਹੋਇਆ ਹੁਣ। ਔਰ ਉਹੀ ਭਾਵੇਂ ਉਹਨਾਂ ਨੂੰ ਚੋਲੇ ਪਵਾ ਦਿਓ, ਰੰਗ ਨੀਲੇ ਪਵਾ ਦਿਓ, ਭਗਵੇ ਪਵਾ ਦਿਓ, ਨਾਨਕਸਰੀ ਵੀ ਪਹੁੰਚ ਗਏ, ਨਾਮਧਾਰੀਆਂ ਨੂੰ ਵੀ ਹੁਣ ਜਥੇਦਾਰਾਂ ਦੀ ਪ੍ਰੈਜ਼ੈਂਸ 'ਚ ਸਤਿਗੁਰੂ ਵੀ ਉਹਨਾਂ ਨੂੰ ਐਡਰੈਸ ਹੋ ਰਿਹਾ। ਸੋ ਇਹੀ ਕੁਝ 1920 ਤੋਂ ਪਹਿਲਾਂ ਚੱਲਦਾ ਸੀ। ਸੋ ਉਹਨਾਂ ਨੇ ਇਹ ਕਹਿ ਕੇ ਜਿਹੜਾ ਇਸ਼ੂ ਉਹਨਾਂ ਦਾ ਹੈ ਫੋਟੋਆਂ ਦਾ ਕਿ ਵੀ ਫੋਟੋ ਜਾਂ ਚਿੱਤਰ, ਹੁਣ ਤਾਂ ਬੁੱਤ ਵੀ ਆ ਗਏ, ਹੁਣ ਉਹ ਸੀਮੈਂਟ ਦੀਆਂ ਜਾਲੀਆਂ ਹੁੰਦੀਆਂ ਨੇ ਘਰਾਂ ਦੇ ਬਾਹਰ ਲੱਗੇ ਹੁੰਦੇ ਸੀ, ਅੱਜ ਤੋਂ ਪਹਿਲਾਂ ਵੀ ਸੀ ਜੀ। ਔਰ ਛੋਟੇ ਛੋਟੇ ਜਿਹੜੇ ਸਟੈਚੂ ਟਾਈਪ ਬਣੇ ਹੁੰਦੇ ਨੇ, ਤੁਸੀਂ ਆਪਣੀਆਂ ਕਾਰਾਂ ਔਰ ਗੱਡੀਆਂ ਦੇ ਵੀ ਸਾਹਮਣੇ ਰੱਖੇ ਹੁੰਦੇ ਨੇ। ਪਿੱਛੇ ਜੇ ਚੀਨ ਚੋਂ ਬਣ ਕੇ ਆਏ ਉਦੋਂ ਪ੍ਰੋਟੈਸਟ ਕੀਤਾ ਜਥੇਦਾਰਾਂ ਜੀ, ਇਹ ਜਿਹੜੇ ਚੀਨ ਚੋਂ ਆਏ ਨੇ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ ਚੀਨੀਆਂ ਵਰਗੀਆਂ ਬਣਾਤੀਆਂ। ਮੈਂ ਹੁਣ ਉਹ ਜਿਹੜੀਆਂ ਅੰਗਰੇਜ਼ਾਂ ਵਰਗੀਆਂ ਬਣਾਉਣ ਜੇ ਉਹਨਾਂ ਨੇ ਕਰਨੇ, ਹੁਣ ਇਹ ਤਾਂ ਹਰ ਇੱਕ ਦੀ ਇੱਕ ਇਮੈਜੀਨੇਸ਼ਨ ਹੈ ਜੀ। ਹਕੀਕਤ ਇਹ ਹੈ ਕਿ ਜਿਹੜਾ ਪਿਨ ਹੋਲ ਕੈਮਰਾ ਹੈ ਉਹ 1832-33 ਚ ਪਹਿਲੀ ਵਾਰ ਆਇਆ। ਉਦੋਂ ਤੋਂ ਪਹਿਲਾਂ ਕੋਈ ਕੈਮਰਾ ਨਹੀਂ ਸੀ, ਇਸ ਲਈ ਫੋਟੋ ਕੋਈ ਪਹਿਲਾਂ ਦੀ ਹੈ। ਹਾਂ, ਪੇਂਟਿੰਗਸ ਜ਼ਰੂਰ ਹੁੰਦੀਆਂ ਸੀ, ਕਿਸੇ ਨੇ ਬਾਦਸ਼ਾਹ ਦੇ ਸਾਹਮਣੇ ਬਹਿ ਕੇ ਵਾਟਰ ਕਲਰ ਆ ਗਏ, ਉਸ ਤੋਂ ਪਹਿਲਾਂ ਪੈਨ ਸਕੈਚ ਵੀ ਆ ਗਏ, ਔਰ ਉਹਦੇ ਨਾਲ ਗੱਲ ਚੱਲਦਾ ਰਿਹਾ ਪੈਨਸਿਲ ਸਕੈਚ। ਉਹ ਤੁਸੀਂ ਇੱਥੇ ਵੀ ਕਿਤੇ ਪਾਰਕਾਂ 'ਚ ਨਿਊਯਾਰਕ ਜਾਓ ਤੁਹਾਨੂੰ ਸਾਹਮਣੇ ਬਿਠਾ ਕੇ ਐਨ ਉਹ ਪੈਨ ਮਿੰਟਾਂ ਦੇ ਵਿੱਚ ਤੁਹਾਨੂੰ ਬਣਾ ਕੇ ਦੇ ਦੇਣਗੇ। ਇਸ ਕਿਸਮ ਦਾ ਆਰਟ ਤਾਂ ਸੀ ਜੀ। ਲੇਕਿਨ ਅਸੀਂ 10 ਗੁਰੂ ਸਾਹਿਬਾਨ ਦੇ ਜੀਵਨ 'ਚ ਕੋਈ ਵਾਕਿਆ ਐਸਾ ਨਹੀਂ ਦੇਖਦੇ। ਹਾਲਾਂ ਉਹਨਾਂ ਨੇ 52 ਕਵੀ ਰੱਖੇ, ਉਹਨਾਂ ਦਾ ਹੋਰ ਅਸੀਂ 66-68 ਦੇਖਦੇ ਹਾਂ ਕਿ ਵੀ ਗੁਰੂ ਸਾਹਿਬ ਨੇ ਕਿਸੇ ਪੋਰਟਰੇਟ ਕੋਈ ਬਣਵਾਇਆ ਹੋਏ ਜਾਂ ਕਿਸੇ ਨੂੰ ਖਾਸ ਪੋਰਟਰੇਟ ਬਣਾਉਣ ਵਾਲੇ ਦੇ ਸਾਹਮਣੇ ਬਹਿ ਕੇ ਸੰਗਤ ਨੇ ਵੀ ਕਿਹਾ ਹੋਏ ਮਹਾਰਾਜ ਅਸੀਂ ਅਸਾਮ ਤੋਂ ਆਏ ਹਾਂ, ਅਸੀਂ ਕਾਬਲ ਕੰਧਾਰ ਤੋਂ ਆਏ ਹਾਂ। ਉਹਨਾਂ ਜ਼ਮਾਨਿਆਂ 'ਚ ਕੋਈ ਇਹ ਤਾਂ ਨਹੀਂ ਸੀ ਵੀ ਜਹਾਜ਼ ਫੜਿਆ ਤੁਸੀਂ ਪਹੁੰਚ ਗਏ, ਕਿਉਂਕਿ ਸਾਰੀ ਜ਼ਿੰਦਗੀ 'ਚ ਕਿਸੇ ਨੂੰ ਇੱਕ ਅੱਧੀ ਵਾਰੀ ਮੌਕਾ ਮਿਲਦਾ ਸੀ ਜੀ, ਔਰ ਯਾਤਰਾ ਕਰਕੇ ਇੱਕ ਅੱਧੀ ਵਾਰੀ ਕੋਈ ਆਂਦਾ ਸੀ। ਬਾਕੀ ਬਹੁਤ ਸਾਰੀ ਕਾਰਪੇਟਾਂ ਮਸੰਦਾਂ ਰਾਹੀਂ ਉਹ ਵੀ ਕਈ ਸਾਲ ਬਾਅਦ ਆਉਂਦੀ ਸੀ, ਉਹ ਸਿਸਟਮ ਵੀ ਬਾਅਦ ਖਤਮ ਕਰਤਾ। ਸੋ ਜੇ ਗੁਰੂ ਸਾਹਿਬਾਨ ਨੇ ਉਦੋਂ ਇਹ ਹੁੰਦਾ ਕਿ ਜੀ ਸੰਗਤ ਦੀ ਕਨਵੀਨੀਅੰਸ ਦੇ ਲਈ ਅਸੀਂ ਇੱਕ ਪੋਰਟਰੇਟ ਵਧੀਆ ਬਣਾ ਕੇ ਇੱਕ ਕਾਬਲ ਦੀ ਸੰਗਤ ਨੂੰ ਪਹੁੰਚਾ ਦਈਏ, ਇੱਕ ਅਸਾਮ ਵਾਲਿਆਂ ਨੂੰ ਪਹੁੰਚਾ ਦਈਏ, ਇੱਕ ਜਿਹੜਾ ਉਹ ਸਿਰਮੌਰ ਹਿਮਾਚਲ 'ਚ ਪਹੁੰਚਾ ਦਈਏ, ਚੌਥਾ ਕਸ਼ਮੀਰ 'ਚ ਪਹੁੰਚਾ ਦਈਏ, ਸੰਗਤ ਦਰਸ਼ਨ ਕਰੇ। ਬਾਦਸ਼ਾਹਾਂ ਦੀਆਂ ਬਣੀਆਂ ਨੇ ਮਿਨੀਏਚਰ। ਸਿੱਖ ਰਾਜ ਦੇ ਵੇਲੇ ਵੀ ਜਿਹੜਾ ਉਹ ਮਿਨੀਏਚਰ ਪੇਂਟਿੰਗਸ ਔਰ ਦੂਸਰੀਆਂ ਸਾਹਮਣੇ ਆਈਆਂ। ਕਾਂਗੜਾ ਸਕੂਲ ਆਫ ਆਰਟਸ ਆਇਆ, ਹਰਿਮੰਦਰ ਸਾਹਿਬ ਅਕਾਲ ਤਖਤ ਤੇ ਵੀ ਬਣੀਆਂ ਹੋਈਆਂ ਨੇ। ਲੇਕਿਨ ਕੋਈ ਵੀ ਗੁਰੂ ਸਾਹਿਬ ਦਾ ਪੋਰਟਰੇਟ ਜਿਹੜਾ ਹੈ ਉਹ ਸਾਰੇ ਪੀਰੀਅਡ 'ਚ ਸਾਹਮਣੇ ਨਹੀਂ ਆਇਆ। ਬੇਸ਼ੱਕ ਜਿਹੜੀਆਂ ਬਾਅਦ ਦੇ ਵਿੱਚ 18ਵੀਂ 19ਵੀਂ ਸਦੀ ਦੇ ਵਿੱਚ ਜਿਹੜੀਆਂ ਨੇ ਜਨਮ ਸਾਖੀਆਂ ਜਾਂ ਦੂਜੀਆਂ ਉਹਨਾਂ ਦੇ ਉੱਤੇ ਕਿਸੇ ਨੇ ਕੋਈ ਚਿੱਤਰਕਾਰੀ ਨਾਲ ਕੋਈ ਬਾਲਾ ਬਿਠਾਤਾ, ਕੋਈ ਮਰਦਾਨਾ ਬਿਠਾਤਾ, ਕੋਈ ਇਵੇਂ ਕਰਕੇ ਕੀਤਾ। ਪਰ ਇਹ ਜਿਹੜਾ 20ਵੀਂ ਸਦੀ ਦੇ ਵਿੱਚ ਇਸ ਲੈਵਲ ਦੇ ਉੱਤੇ ਜਿਹੜਾ ਇਹ ਚਿੱਤਰਕਾਰੀ ਜਾਂ ਬਣਾ ਕੇ ਆਇਆ, ਇਹ ਸਰਦਾਰ ਸੋਭਾ ਸਿੰਘ ਤੋਂ ਸ਼ੁਰੂ ਹੋਇਆ। ਸਰ ਸੋਭਾ ਸਿੰਘ ਨਹੀਂ, ਸਰਦਾਰ ਸੋਭਾ ਸਿੰਘ ਜੀ। ਔਰ ਇਹ ਵੀ ਜਿਹੜਾ ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਵੇਲੇ 1969 ਦੇ ਵਿੱਚ, ਔਰ ਉਸ ਤੋਂ ਪਹਿਲਾਂ ਸ਼ਾਇਦ 10ਵੇਂ ਪਾਤਸ਼ਾਹ ਦੇ ਵੀ ਜਿਹੜਾ 300 ਸਾਲਾ ਪ੍ਰਕਾਸ਼ ਪੁਰਬ ਵੇਲੇ ਖੁਦ ਬਣਵਾਈਆਂ। ਇਹ ਇੱਕ ਡਿਬੇਟ ਸੀ ਉਦੋਂ ਵੀ, ਪਰ ਕਿਉਂਕਿ ਬਹੁਤ ਸਾਰੀਆਂ ਇਸ ਕਿਸਮ ਦੀਆਂ ਪੇਂਟਿੰਗਸ ਬਣ ਰਹੀਆਂ ਸੀ, ਕਿਤੇ ਸਿਰ ਤੇ ਟੋਪੀ ਰੱਖੀ ਹੈ, ਕਿਤੇ ਕੋਈ ਹੋਰ ਬਣਾਇਆ ਹੈ, ਕਈਆਂ ਨੇ ਹੋਰ ਨਾਨਕਸਰ ਵਾਲਿਆਂ ਨੇ ਆਪਣਾ ਕੱਢਿਆ ਸੀ ਜੀ, ਬਾਬਾ ਆਨੰਦ ਸਿੰਘ ਨੂੰ ਦਰਸ਼ਨ ਦਿੱਤੇ ਗੁਰੂ ਨਾਨਕ ਸਾਹਿਬ ਨੇ, ਉਹਨਾਂ ਨੇ ਆਪਣੀ ਫੋਟੋ ਬਣਵਾਈ ਹੋਈ ਸੀ। ਸੋ ਉਹਨਾਂ ਨੇ ਇੱਕ ਸਟੈਂਡਰਡਾਈਜ਼ਡ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਬਣਵਾਈ, ਫਿਰ 10ਵੇਂ ਪਾਤਸ਼ਾਹ ਦੀ ਵੀ, ਫਿਰ ਜਿਹੜੀ ਆ ਅਸੀਂ ਦੇਖਦੇ ਹਾਂ ਵੀ ਸੋਭਾ ਸਿੰਘ ਦੀਆਂ ਬਣਾਈਆਂ ਹੋਈਆਂ ਹੋਰ ਗੁਰੂ ਸਾਹਿਬਾਨ ਦੀਆਂ ਵੀ। ਹੁਣ ਇਸ ਗੱਲ ਦੀ ਸ਼ੁਰੂਆਤ ਜਿਹੜੀ ਹੈ ਉਹ ਖੁਦ ਸ਼੍ਰੋਮਣੀ ਕਮੇਟੀ ਨੇ ਕੀਤੀ, ਜਿਹੜੀ ਅਸੀਂ ਸਮਝਦੇ ਹਾਂ ਵੀ ਕੋਈ ਚੰਗਾ ਰੁਝਾਨ ਨਹੀਂ ਸੀ। ਔਰ ਇਸੇ ਤਰ੍ਹਾਂ ਹੁਣ ਫਿਲਮਾਂ ਦੇ ਹਵਾਲੇ ਨਾਲ ਗੱਲ ਹੋ ਗਈ, 4 ਸਾਹਿਬਜ਼ਾਦੇ, ਉਸ ਤੋਂ ਪਹਿਲਾਂ ਐਨੀਮੇਟਡ ਮੂਵੀਜ਼ ਸੀ, ਹੁਣ ਨਾਨਕ ਸ਼ਾਹ ਫਕੀਰ ਅਸੀਂ ਕੱਲ੍ਹ ਹੀ ਜ਼ਿਕਰ ਕੀਤਾ। ਔਰ ਇਸ ਬਾਰੇ ਕਾਫੀ ਜਿਹੜੇ ਨੇ ਕਈਆਂ ਦੀ ਸਪੋਰਟਿੰਗ ਮੈਸੇजेस ਕਾਲਸ ਆਈਆਂ, ਕਈ ਅਬਿਊਸਿਵ ਵੀ ਹੋਏ ਨੇ, ਔਰ ਸਾਨੂੰ ਲੱਗਦਾ ਹੈ ਵੀ ਜਿਨ੍ਹਾਂ ਨੇ ਪੈਸਾ ਲਾਇਆ
ਤੇ ਵਪਾਰੀ ਨੇ, ਉਹਨਾਂ ਦਾ ਜਿਹੜਾ ਸੌਦਾ ਵਿਕਦਾ ਹੈ। ਪਰ ਅਸੀਂ ਸਮਝਦੇ ਹਾਂ ਕਿ ਇੱਕ ਜਿਹੜਾ ਆਰਗੂਮੈਂਟ, ਮੈਂ ਕਨਕਲੂਡ ਕਰਾਂ ਕਿਉਂਕਿ ਮੈਂ ਦੇਖ ਰਿਹਾ ਵੀ ਸਮਾਂ ਸੀਮਾ ਵੀ ਹੈ ਜੀ, ਕਿ ਜਿਹੜਾ ਆਰਗੂਮੈਂਟ ਇਹ ਦਿੱਤਾ ਜਾਂਦਾ ਜੀ ਅਸੀਂ ਬੱਚਿਆਂ ਨੂੰ ਕੀ ਦੱਸੀਏ ਜਾਂ ਕੀ ਦੱਸਾਂਗੇ ਕਿ ਜੀ ਸਾਡੇ ਗੁਰੂ ਸਾਹਿਬ ਕਿਵੇਂ ਦੇ ਸੀ। ਬੱਚਿਆਂ ਨੂੰ ਤਾਂ ਦੇਖੋ, ਹੁਣ ਕਈਆਂ ਨੇ ਜਿਨ੍ਹਾਂ ਨੇ ਕਮੈਂਟ ਲਿਖੇ ਨੇ, ਦੇਖੋ ਜੀ ਜੀਸਸ ਦੀ ਵੀ ਤਾਂ ਫਿਲਮ ਬਣਦੀ ਹੈ, ਫਲਾਣਾ ਵੀ ਬਣਦਾ ਹੈ, ਔਰ ਇੱਕੋ ਹੀ ਜਵਾਬ ਹੈ, ਇਸਲਾਮ ਜਿਹੜਾ ਹੈ ਉਹ ਇਸ ਵੇਲੇ ਦੁਨੀਆ ਦਾ ਦੂਸਰਾ ਵੱਡਾ ਧਰਮ ਹੈ। 1.5 ਬਿਲੀਅਨ ਤੋਂ ਜ਼ਿਆਦਾ ਲੋਕ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ, ਔਰ ਇਸਲਾਮ ਫਾਸਟੈਸਟ ਗਰੋਇੰਗ ਰਿਲੀਜਨ ਹੈ ਦੁਨੀਆ ਦਾ, ਸਭ ਤੇਜ਼ੀ ਨਾਲ ਵੱਧ ਰਿਹਾ। ਇਸਲਾਮ ਦੇ ਵਿੱਚ ਕਿਹੜੀ ਹਜ਼ਰਤ ਮੁਹੰਮਦ ਸਾਹਿਬ ਦੀ ਫੋਟੋ ਹੈ, ਕਿਹੜੇ ਉਹਨਾਂ ਦੇ ਪੈਗੰਬਰਾਂ ਦੀਆਂ ਫੋਟੋਆਂ ਨੇ ਜੀ। ਜੇ ਇਹ ਆਰਗੂਮੈਂਟ ਕਿਸੇ ਨੇ ਦੇਣਾ ਹੈ ਕਿ ਜੀ ਧਰਮ ਦਾ ਫੈਲਾਅ ਇਸ ਲਈ ਨਹੀਂ ਸਾਡਾ ਸਿੱਖਾਂ ਦਾ ਹੋ ਸਕਦਾ ਕਿਉਂਕਿ ਅਸੀਂ ਤਾਂ ਬਣਨ ਹੀ ਨਹੀਂ ਦਿੰਦੇ ਜੀ, ਫਿਲਮਾਂ ਨਹੀਂ ਬਣਨ ਦਿੰਦੇ ਜੀ, ਸੋ ਫਿਰ ਇਸਲਾਮ ਦਾ ਫੈਲਾਅ ਕਿਵੇਂ ਹੋ ਰਿਹਾ? ਇਸਲਾਮ ਦੇ ਕੋਲ ਵੀ ਕੁਰਾਨ ਹੈ ਔਰ ਉਸ ਦੇ ਜਿਹੜੀਆਂ ਸਿੱਖਿਆਵਾਂ ਦੇ ਉੱਤੇ ਉਹਨਾਂ ਨੇ, ਔਰ ਬਾਕੀ ਉਹਨਾਂ ਦਾ ਸੋਸ਼ਲ ਆਰਡਰ ਹੈ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਔਰ ਸਾਡੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਨੇ। ਮੈਂ ਸਮਝਦਾ ਹਾਂ ਵੀ ਨਾ ਤਾਂ ਫੋਟੋਆਂ ਜਾਂ ਬੁੱਤਾਂ ਦੀ ਪੂਜਾ ਚੋਂ ਕੁਝ ਨਿਕਲਦਾ ਹੈ, ਬੁੱਤ ਪ੍ਰਸਤੀ ਵੈਸੇ ਹੀ ਮਨ ਹੈ। ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਪਹਿਲਾਂ ਜਦੋਂ ਫੋਟੋਆਂ ਬਣੀਆਂ ਫਿਰ ਇਹ ਤਾਂ ਨਹੀਂ, ਫਿਰ ਉਹਦੀ ਪੂਜਾ ਵੀ ਹੋਣ ਲੱਗ ਗਈ। ਘਰਾਂ ਦੇ ਵਿੱਚ ਵੀ ਜਦੋਂ ਤੁਸੀਂ ਕੈਲੰਡਰ ਲਾਏ ਹੋਏ ਨੇ, ਕਿਸੇ ਨੇ ਅਰਦਾਸ ਕਰਨੀ ਆ ਉਸ ਦੇ ਸਾਹਮਣੇ ਖਲੋ ਕੇ ਕਰੇਗਾ। ਔਰ ਇਹ ਐਸਾ ਰੁਝਾਨ ਹੈ ਬਚਪਨ ਤੋਂ, ਜੇ ਤੁਸੀਂ ਹੋਏ ਹੋ ਤੁਹਾਡਾ ਆਪਣਾ ਵੀ, ਤੁਸੀਂ ਉਸ ਬਾਰੇ ਕੋਈ ਹਾਰਡ ਲਾਈਨ ਨਹੀਂ ਲੈਂਦੇ ਨਹੀਂ, ਫਿਰ ਹੌਲੀ ਜਿਹੜਾ ਉਹ ਰੁਝਾਨ ਐਸਾ ਬਣ ਗਿਆ ਕਿ ਜੀ ਉਸੇ ਤਰ੍ਹਾਂ ਦੀ ਫੋਟੋ ਜਿੱਦਾਂ ਦੀ ਤੁਹਾਡੇ ਮਨ 'ਚ ਬਿਠਾਈ ਹੋਈ ਹੈ, ਤੁਹਾਡੇ ਲਈ ਗੁਰੂ ਨਾਨਕ ਉਵੇਂ ਹੀ ਲੱਗਦੇ ਨੇ ਜਾਂ 10ਵੇਂ ਪਾਤਸ਼ਾਹ ਉਵੇਂ ਹੀ ਲੱਗਦੇ ਨੇ। ਤਾਂ ਅਸੀਂ ਸਮਝਦੇ ਹਾਂ ਵੀ ਸਾਨੂੰ ਗੁਰੂ ਨੇ ਸ਼ਬਦ ਦੇ ਲੜ ਲਾਇਆ। ਸ਼ਬਦ ਸਾਡੇ ਗੁਰੂ ਨੇ, ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕਰਨੀ, ਉਹਨਾਂ ਦੀਆਂ ਪਿਕਚਰ ਸਾਡੀ ਯਾਦ ਦਹਾਨੀ ਕਰਾਉਂਦੀਆਂ ਨੇ, ਉਹ ਠੀਕ ਹੈ। ਲੇਕਿਨ ਹੁਣ ਇਹ ਇੰਨੇ ਵੱਡੇ ਪੈਮਾਨੇ ਤੇ ਇਹ ਇੱਕ ਕਮਰਸ਼ੀਅਲਾਈਜ਼ ਮਿਸਚੀਫ, ਔਰ ਜਿਹੜੇ ਖੁਦ ਬੁੱਤ ਪ੍ਰਸਤ ਨੇ, ਦੇਵੀਆਂ ਦੀ ਪੂਜਾ ਕਰਦੇ ਨੇ, ਉਹਨਾਂ ਨੂੰ ਵੀ ਸੂਟ ਕਰਦਾ। ਸੋ ਇਸ ਸਾਰੇ ਰੁਝਾਨ ਨੂੰ ਮੈਂ ਸਮਝਦਾ ਵੀ ਚੈੱਕ ਕਰਨ ਦੀ ਲੋੜ ਹੈ। ਅਦਰਵਾਈਜ਼ ਹੁਣ ਇਹ ਇੱਕ ਬੜੀ ਖੁੱਲ੍ਹ ਖੇਡ ਬਣ ਗਈ। ਗੁਰੂ ਨਾਨਕ ਸਾਹਿਬ ਦਾ ਇਸ ਨਾਨਕ ਸ਼ਾਹ ਫਕੀਰ ਦੇ ਵਿੱਚ ਇਮੇਜ ਐਕਟਰ ਵੀ ਸਾਹਮਣੇ ਆ ਗਿਆ ਕਿਨੇ ਕੀ ਕੀਤਾ, ਔਰ ਇਹ ਅਲਟੀਮੇਟਲੀ ਇੱਕ ਜਿਹਨੂੰ ਕਹੋ ਕਿ ਫੋਟੋ ਦੇ ਨਾਲ ਜਿਹੜੀ ਗੱਲ ਖੁੱਲੀ ਸੀ, ਇਹਨੇ ਫਲੱਡ ਗੇਟ ਖੋਲ ਦਿੱਤੇ ਨੇ। ਕਿੱਥੇ ਐਂਡ ਹੋਏਗੀ ਇਹ ਸਤਿਗੁਰ ਜਾਣਦੇ। ਜੀ ਰਸਾਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।